ਜੋ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ ਸੁਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 6 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਅੱਗੇ ਕੀਤਾ ਗਿਆ ਹੈ। ਸੋ ਉਸ ਦਾ ਮੌਕੇ ਦਾ ਫਾਇਦਾ ਲੈਂਦੇ ਹੋਏ ਅੱਜ ਹੀ ਆਪਣੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਕਰਵਾਓ, ਜਾਂ ਆਪਣੀ ਹੈਲਥ ਇੰਸ਼ੋਰੈਂਸ ਦਾ ਜੇ ਤੁਸੀਂ ਪਲਾਨ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਢਾਲੀਵਾਲ, ਸੁੱਖਾ ਸਿੰਘ ਆਖਰ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਕਰੋਨਾ ਵਾਇਰਸ ਹੀ ਹੋ ਰਹੀ ਪੂਰੀ ਦੁਨੀਆ ਦੇ ਵਿੱਚ। 1 ਲੱਖ ਤੋਂ ਵੱਧ ਬੰਦਾ ਜਿਹੜਾ ਹੈ ਕਰੋਨਾ ਵਾਇਰਸ ਦੇ ਨਾਲ ਇਨਫੈਕਟ ਹੋ ਚੁੱਕਾ ਹੈਗਾ ਆ। 3000 ਤੋਂ ਵੱਧ ਮੌਤਾਂ ਹੋ ਚੁੱਕੀਆਂ। ਸਾਡੇ ਖੁਦ ਦੇ ਮੁਲਕ USA ਦੇ ਵਿੱਚ ਵੀ 15 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੈਗੀਆਂ। ਸਿਆਟਲ ਏਰੀਏ 'ਚ ਸਭ ਤੋਂ ਵੱਧ ਮੌਤਾਂ ਹੋਈਆਂ, ਜਿਹਨੂੰ ਦੇਖਦੇ ਹੋਏ ਉੱਥੇ ਦੀ ਜਿਹੜੀ ਉਹ ਕਾਉਂਟੀ ਆ, ਉਹਨਾਂ ਨੇ 2 ਮਿਲੀਅਨ ਦੇ ਕਰੀਬ ਲੋਕ ਸੀਗੇ ਉੱਥੇ ਜਿਹੜੇ ਹੈਗੇ ਆ। ਉਹਨਾਂ ਜਿੰਨੇ ਵੀ ਇੰਪਲਾਈ ਹੈਗੇ ਆ, ਉਹਨਾਂ ਨੂੰ ਕਿਹਾ ਵੀ ਤੁਸੀਂ ਘਰਾਂ ਦੇ ਵਿੱਚੋਂ ਹੀ ਕੰਮ ਕਰੋ। ਜਿਹੜਾ ਆ ਜਿੱਥੇ ਜ਼ਿਆਦਾ ਪਬਲਿਕ ਗੈਦਰਿੰਗ ਹੁੰਦੀ ਆ ਉੱਥੇ ਨਾ ਜਾਓ। ਸੋ ਇਸੇ ਤਰ੍ਹਾਂ ਬੇ ਏਰੀਏ 'ਚ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇੰਪਲਾਈਆਂ ਨੂੰ ਵੀ ਘਰ ਤੋਂ ਹੀ ਕੰਮ ਕਰੋ। ਤੁਸੀਂ ਕੋਈ ਵੀ ਜਿਹੜੀ ਆ ਪਬਲਿਕ ਟਰਾਂਸਪੋਰਟੇਸ਼ਨ ਆ, ਬਾਟ ਵਗੈਰਾ, ਉਹ ਘੱਟ ਯੂਜ਼ ਕਰੋ। ਜੀ ਬਿਲਕੁਲ। ਅਤੇ ਇੱਕ ਵਾਰੀ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਇਹੀ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਕਰੋਨਾ ਵਾਇਰਸ ਤੋਂ ਜਿਹੜਾ ਅਮਰੀਕੀਆਂ ਨੂੰ ਬਹੁਤਾ ਖਤਰਾ ਨਹੀਂ, ਜਦ ਕਿ ਅਮਰੀਕਾ ਦੇ ਵਿੱਚ ਇਹ ਮੌਤਾਂ ਦੀ ਸੰਖਿਆ ਅਤੇ ਨਾਲ ਦੇ ਨਾਲ ਜਿਹੜੀ ਕਰੋਨਾ ਵਾਇਰਸ ਅਤੇ ਇਨਫੈਕਸ਼ਨ ਦਾ ਜਿਹੜਾ ਸੰਖਿਆ ਉਹ ਲਗਾਤਾਰ ਆਂਕੜੇ ਦੇ ਵਿੱਚ ਜਿਹੜਾ ਉਹ ਵਾਧਾ ਹੋ ਰਿਹਾ ਆ। ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਫੌਕਸ ਦੇ ਉੱਤੇ ਹੈਨਿਟੀ ਦੇ ਪ੍ਰੋਗਰਾਮ 'ਤੇ ਜਾ ਕੇ ਆਖਿਆ ਸੀ, ਕਹਿੰਦੇ ਵੀ ਜਿਹੜਾ 3-4% ਵਾਲਾ ਵੀ ਆਂਕੜਾ ਹੈ ਉਹ ਮੈਨੂੰ ਗਲਤ ਲੱਗਦਾ ਆ। ਕਹਿੰਦੇ ਵੀ ਮੇਰੀ ਹੰਚ ਆ, ਮੈਂ ਬੜੇ ਲੋਕਾਂ ਦੇ ਨਾਲ ਗੱਲ ਕੀਤੀ ਆ, ਸੋ ਮੈਨੂੰ ਲੱਗਦਾ ਆ ਵੀ ਇਹ ਗਲਤ ਜਿਹੜਾ ਉਹ ਆਂਕੜਾ ਹੈਗਾ। WHO ਨੇ ਫਿਰ ਬਾਰ-ਬਾਰ ਜਿਹੜਾ ਆ ਕੇ ਦੱਸਿਆ ਆ ਵੀ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਆ ਉਹ ਖਤਰਾ ਜਿਹੜਾ ਬਣਿਆ ਪਿਆ। ਇੱਕ ਜਿਹੜੀ ਹਰਜੋਤ ਸਿੰਘ ਜੀ ਪੂਰੇ ਕਰੋਨਾ ਵਾਇਰਸ ਤੋਂ ਇਹ ਗੱਲ ਨਿਕਲ ਕੇ ਜਿਹੜੀ ਆ ਰਹੀ ਆ, ਜਿਹੜਾ ਟਰੰਪ ਪ੍ਰਸ਼ਾਸਨ ਹੈ ਇਸ ਟਾਈਮ ਇਸ ਨੂੰ ਜਿਹੜਾ ਬਹੁਤਾ ਸੀਰੀਅਸਲੀ ਜਿਹੜਾ ਲੱਗਦਾ ਉਹਨੇ ਤਰੀਕੇ ਦੇ ਨਾਲ ਨਹੀਂ ਲੈ ਰਿਹਾ। ਜਿਹੜੇ ਨੈਸ਼ਨਲ ਇੰਸਟੀਚਿਊਟ ਆਫ ਜਿਹੜੇ ਹੈਲਥ ਵਾਲੇ, ਸਾਇੰਸ ਵਾਲੇ, ਉਹਨਾਂ ਨੂੰ ਵੀ ਖੁੱਲ੍ਹ ਕੇ ਜਿਹੜਾ ਆ ਬਾਕੀਆਂ ਦੇ ਨਾਲ ਪਬਲਿਕ ਦੇ ਵਿੱਚ ਜਿਹੜੇ ਬੋਲਣ ਤੋਂ ਜਿਹੜੀ ਉਹ ਮਨਾਹੀ ਜਿਹੜੀ ਉਹ ਰੱਖੀ ਹੋਈ ਆ। ਸੋ ਇਹ ਇੱਕ ਚਿੰਤਾ ਦਾ ਵੀ ਨਾਲ ਦੇ ਨਾਲ ਲੋਕਾਂ ਦੇ ਲਈ ਵਿਸ਼ਾ ਵੀ ਕਿੰਨੀ ਕੁ ਜ਼ਿਆਦਾ ਸੰਜੀਦਾ ਹੈਗੀ ਆ ਜਿਹੜੀ ਇਸ ਟਾਈਮ ਪ੍ਰਸ਼ਾਸਨ ਇਸ ਨੂੰ ਜਿਹੜਾ ਉਹ ਨਜਿੱਠਣ ਦੇ ਲਈ। ਉੱਧਰ ਜਿਹੜੀਆਂ ਇੱਕ ਜਿਹੜਾ ਕਰੂਜ਼ ਸ਼ਿਪ ਆ, ਉਹ ਵਿਚਾਰੇ ਜਿਹੜੇ ਟੰਗੇ ਹੋਏ ਨੇ, ਜਿਹੜੇ ਕੈਲੀਫੋਰਨੀਆ ਦੇ ਤੱਟ ਦੇ ਉੱਤੇ ਇੰਤਜ਼ਾਰ ਕਰ ਰਹੇ, ਕਹਿੰਦੇ ਵੀ ਉਹ ਆਪਣੇ ਹੁਣ ਟੈਸਟ ਦੇ ਰਿਜ਼ਲਟ ਦਾ ਜਿਹੜਾ ਇੰਤਜ਼ਾਰ ਕਰਨਗੇ। ਹਜ਼ਾਰਾਂ ਹੀ ਜਿਹੜੇ ਉਹ ਲੋਕ ਅਤੇ ਇੱਧਰ ਜਿਹੜੇ ਕਈ ਲੋਕਾਂ ਦੇ ਵਿੱਚ ਆਲਰੇਡੀ ਕਰੋਨਾ ਵਾਇਰਸ ਜਿਹੜਾ ਉਹ ਫੈਲ ਰਿਹਾ ਹੈਗਾ। ਰੋਜ਼ਵਿਲ ਦੇ ਵਿੱਚ ਵੀ ਇੱਕ ਮੌਤ ਹੋਈ ਆ। ਮੈਰੀਲੈਂਡ ਦੇ ਵਿੱਚ ਵੀ 2 ਨਵੇਂ ਕੇਸ ਜਿਹੜੇ ਆ ਉਹ ਜਿਹੜੇ ਉਹ ਸਾਹਮਣੇ ਆਏ ਆ। ਸੋ ਇੱਕ ਟਾਈਮ ਦੇ ਉੱਤੇ ਜਿਹੜਾ ਡਰ ਤਾਂ ਇੰਨਾ ਜ਼ਿਆਦਾ ਹਰਜੋਤ ਸਿੰਘ ਜੀ ਫੈਲਿਆ ਹੋਇਆ ਆ। ਬੇ ਏਰੀਏ ਦੇ ਵਿੱਚ ਵੀ 2 ਕੇਸ ਜਿਹੜੇ ਆ ਹੋਰ ਆਏ ਆ। ਤੁਸੀਂ ਇੱਥੇ ਕਾਸਕੋ 'ਚ ਜਾਂ ਵੱਡੇ ਸਟੋਰਾਂ ਦੇ ਵਿੱਚ ਜੇ ਤੁਸੀਂ ਜਾਂਦੇ ਆ ਤਾਂ ਉੱਥੇ ਸਮਾਨ ਜਿਹੜਾ ਉਹ ਲੱਭ ਨਹੀਂ ਰਿਹਾ। ਉੱਥੇ ਜਿਹੜੀ ਇੰਨਾ ਲੋਕਾਂ ਦੀ ਟੈਨਸ਼ਨ ਆ, ਖਾਸ ਕਰਕੇ ਪਾਣੀ ਦੇ ਟੋਇਲਟ ਪੇਪਰ ਜਿਹੜੇ ਆ ਉਹ ਲੋਕਾਂ ਨੇ ਪਹਿਲੋਂ ਹੀ ਜਮ੍ਹਾਂ ਕਰਕੇ ਜਿਹੜੇ ਉਹ ਰੱਖਣੇ ਸ਼ੁਰੂ ਕਰ ਦਿੱਤੇ ਵੀ ਪਤਾ ਨਹੀਂ ਬਾਅਦ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਬਣ ਜਾਣਾ ਹੈਗਾ। ਸੋ ਉਸ ਦੇ ਕਰਕੇ ਹੋਰ ਜ਼ਿਆਦਾ ਜਿਹੜਾ ਡਰ ਆ ਮਾਹੌਲ ਬਣਿਆ ਆ। ਜਿਹੜੇ ਪੈਕਡ ਫਰੂਟ ਜਾਂ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਖਾਣ ਵਾਲੀਆਂ, ਉਹ ਵੀ ਜਿਹੜੇ ਲੋਕ ਆ ਸ਼ੈਲਫਾਂ ਤੋਂ ਜਿਹੜੇ ਉਹ ਚੱਕੀ ਜਾ ਰਹੇ ਹੈਗੇ ਨੇ। ਸੋ ਹਾਹਾਕਾਰ ਇੱਦਾਂ ਲੱਗ ਰਿਹਾ ਅਜੇ ਬਗੈਰ ਮਤਲਬ ਤੋਂ ਹੀ ਜਿਹੜੀ ਉਹ ਬਣੀ ਪਈ ਆ। ਪਰ ਲੋਕ ਇਸ ਤੋਂ ਜਿਹੜਾ ਬਚਣ ਦੀ ਕਰਕੇ, ਡਰ ਦੇ ਕਰਕੇ ਜਿਹੜਾ ਆ ਉਹ ਮਾਹੌਲ ਜਿਹੜਾ ਇਸ ਤਰੀਕੇ ਦਾ ਬਣਿਆ ਪਿਆ ਆ। ਕੈਲੀਫੋਰਨੀਆ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਘੋਸ਼ਿਤ ਕੀਤੀ ਗਈ ਆ ਹੈਗੀ ਆ। ਇਸੇ ਤਰ੍ਹਾਂ ਜੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਜਿਹੜੀ ਸਿਆਟਲ 'ਚ ਆ, ਉਹਨਾਂ ਨੇ
ਆਪਣੇ ਸਾਰੇ ਕਲਾਸਰੂਮ ਜਿਹੜੀਆਂ ਕਲਾਸਿਸ ਆ ਉਹ ਮਾਰਚ 20 ਤੱਕ ਬੰਦ ਕਰ ਦਿੱਤੀਆਂ, ਜਿਹਦੇ ਨਾਲ 57,000 ਸਟੂਡੈਂਟ ਜਿਹੜੇ ਆ ਉਹਨਾਂ ਦੇ ਉੱਤੇ ਅਸਰ ਪਊਗਾ। ਸਾਊਥ ਕੋਰੀਆ ਦੇ ਵਿੱਚ 518 ਕੇਸ ਹੁਣ ਹੋ ਗਏ ਆ ਜਿਹੜੇ ਐਡੀਸ਼ਨਲ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਈ ਹੈਗੀ ਆ। USA ਦੇ ਵਿੱਚ ਹੁਣ ਤੱਕ 14 ਮੌਤਾਂ ਹੋ ਚੁੱਕੀਆਂ, 33 ਕੇਸ ਨਿਊਯਾਰਕ ਦੇ ਵਿੱਚ ਜਿਹੜੇ ਨਵੇਂ ਲੱਭੇ ਗਏ ਹੈਗੇ ਆ। ਸੋ ਸ਼ਿਪ ਦਾ ਤੁਸੀਂ ਦੱਸੇ ਦਿੱਤਾ, ਕੈਲੀਫੋਰਨੀਆ ਦੇ ਵਿੱਚ। ਈਰਾਨ 'ਚ ਬੜੀ ਬੁਰੀ ਪੋਜੀਸ਼ਨ ਆ, 124 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਈਰਾਨ ਦੇ ਵਿੱਚ। ਸੋ $8.3 ਬਿਲੀਅਨ ਦਾ ਸੈਨੇਟ ਨੇ ਜਿਹੜਾ ਹੈਗਾ ਆ ਐਮਰਜੈਂਸੀ ਸਪੈਂਡਿੰਗ ਬਿੱਲ ਜਿਹੜਾ ਆ ਉਹ ਪਾਸ ਕਰ ਦਿੱਤਾ ਆ ਕਰੋਨਾ ਵਾਇਰਸ ਨੂੰ ਫਾਈਟ ਕਰਨ ਦੇ ਲਈ। ਜੀ, ਇਟਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ। 3800 ਤੋਂ ਵੱਧ ਕੇਸ ਜਿਹੜੇ ਉੱਥੇ ਆਏ ਆ। ਫਰਾਂਸ ਦੇ ਵਿੱਚ ਵੀ ਹੁਣ ਰਿਪੋਰਟਾਂ ਆ ਰਹੀਆਂ ਵੀ ਉੱਥੇ ਵੀ ਹਰਜੋਤ ਸਿੰਘ ਜੀ ਕਈ ਕੇਸ ਉਹ ਸਾਹਮਣੇ ਆਏ ਨੇ। ਸੋ ਮਰਨ ਵਾਲਿਆਂ ਦੀ ਸੰਖਿਆ ਵੀ ਜਿਹੜੀ ਉੱਥੇ ਇਟਲੀ ਵਾਲੇ ਪਾਸੇ ਵੱਧ ਰਹੀ ਆ। ਮੈਰੀਲੈਂਡ ਜਿੱਦਾਂ ਮੈਂ ਦੱਸਿਆ ਦੇ ਨਾਲ ਹੀ ਕੋਲੋਰਾਡੋ ਤੇ ਪੈਨਸਿਲਵੇਨੀਆ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕੇਸ ਜਿਹੜੇ ਉਹ ਸਾਹਮਣੇ ਆਏ ਹੈਗੇ ਨੇ। ਭਾਰਤ ਵਿੱਚ ਵੀ ਜਿਹੜਾ ਇਸ ਦਾ ਖੌਫ, ਇਸ ਦਾ ਡਰ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਇਸ ਟਾਈਮ ਹਰ ਇੱਕ ਨੂੰ ਜਿਹੜਾ ਆ ਉਹ ਇੱਕ ਡਰ ਜਿਹੜਾ ਉਹ ਭੈ ਉਹ ਸਤਾਰਿਆ ਆ। ਬਾਕੀ ਜਿਹੜਾ ਕਈ ਲੋਕ ਜਿੱਦਾਂ ਕਰਦੇ ਨੇ ਕੰਪੇਅਰ ਕਾਮਨ ਕੋਲਡ ਜਾਂ ਫਲੂ ਦੇ ਨਾਲ, ਉਹਦੀਆਂ ਦੇਖੋ ਮੈਡੀਸਨ ਹੈਗੀਆਂ, ਉਹਦੇ ਇਲਾਜ ਜਿਹੜੇ ਆ ਹੈਗੇ ਆ। ਜੇ ਕਿਸੇ ਨੂੰ ਹੋ ਵੀ ਜਾਂਦਾ ਤੇ ਕੁਛ ਚੀਜ਼ਾਂ ਕਰਨ ਦੇ ਨਾਲ ਉਹਨਾਂ ਦੇ ਵਿੱਚ ਜਿਹੜਾ ਬਚਾਅ ਹੋ ਜਾਂਦਾ। ਕਰੋਨਾ ਵਾਇਰਸ ਤੋਂ ਡਰ ਭੈ ਜਿਹੜੇ ਲੋਕ ਇਸ ਕਰਕੇ ਵੀ ਕਰ ਰਹੇ ਵੀ ਕਿਉਂਕਿ ਅਜੇ ਤੱਕ ਇਸ ਦੀ ਕੋਈ ਪੱਕੀ ਜਿਹੜੀ ਇਸ ਦਾ ਇਲਾਜ ਜਿਹੜਾ ਵੀ ਆਹ ਚੀਜ਼ ਗੋਲੀ ਖਾ ਲਓ ਜਾਂ ਆਹ ਚੀਜ਼ ਪੀਣ ਦੇ ਨਾਲ ਜਾਂ ਕੁਛ ਉਹ ਚੀਜ਼ ਕਰਨ ਦੇ ਨਾਲ ਕੋਈ ਅਜੇ ਉਸ ਦਾ ਹੈ ਨਹੀਂ ਆ। ਸੋ ਇਸ ਕਰਕੇ ਲੋਕ ਜ਼ਿਆਦਾ ਵੀ ਇਸ ਤੋਂ ਜਿਹੜਾ ਉਹ ਡਰ ਰਹੇ ਨੇ। ਅਤੇ ਆਈ ਥਿੰਕ ਪ੍ਰੀਕੋਸ਼ਨ ਜਿਹੜੀ ਆ, ਪਰਹੇਜ਼, ਪ੍ਰੀਕੋਸ਼ਨ, ਇਹਨਾਂ ਸਾਰੀਆਂ ਚੀਜ਼ਾਂ ਦਾ ਹਰ ਇੱਕ ਨੂੰ ਧਿਆਨ ਰੱਖਣਾ ਚਾਹੀਦਾ ਹੈ। ਹੁਣ ਦੇਖੋ ਨਿਊਯਾਰਕ ਦੇ ਵਿੱਚ ਹਰਜੋਤ ਸਿੰਘ ਇੱਕ ਵੀਕ ਦੇ ਵਿੱਚ ਹੀ ਕਿੰਨੇ ਜ਼ਿਆਦਾ ਕੇਸ ਜਿਹੜੇ ਆ ਅਚਾਨਕ ਸਾਹਮਣੇ ਆਏ ਆ। ਸੋ ਇੱਥੇ ਵੀ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਵੀ, ਬੇ ਏਰੀਆ ਦੇ ਵਿੱਚ ਵੀ ਜਿਹੜੇ ਕਿਉਂਕਿ ਲੋਕ ਡੈਂਸਲੀ ਪਾਪੂਲੇਟਡ ਆ, ਲੋਕ ਜਿਹੜੇ ਪਬਲਿਕ ਟਰਾਂਸਪੋਰਟ ਵੀ ਯੂਜ਼ ਕਰਦੇ, ਘੁੰਮਦੇ ਫਿਰਦੇ ਆ, ਦੁਕਾਨਾਂ 'ਤੇ ਵੀ ਜਾਂਦੇ ਆ, ਸਾਰਾ ਕੁਛ ਕਰਦੇ ਆ। ਸੋ ਹੂ ਨੋਜ਼ ਕਿੱਥੇ ਜਿਹੜੀ ਚੀਜ਼ ਕੀ ਹੋ ਸਕਦੀ ਆ। ਬਾਕੀ ਪ੍ਰੀਕੋਸ਼ਨ ਜਿਹੜੇ ਰੱਖਣੇ ਚਾਹੀਦੇ। ਜਿਹੜੇ ਸਟੋਰ ਵਾਲੇ ਵੀ ਆ ਉਹਨਾਂ ਨੂੰ ਵੀ ਥੋੜ੍ਹਾ ਆਪਣੇ ਜਿਹੜੇ ਜ਼ਿਆਦਾ ਸਾਫ਼ ਸਫਾਈ ਵਾਲੇ ਪਾਸੇ ਨੂੰ ਜਿਹੜਾ ਉਹ ਜ਼ਿਆਦਾ ਰੱਖਣ, ਤਾਂ ਜੋ ਐਟਲੀਸਟ ਜਿਹੜਾ ਕੋਈ ਤੁਹਾਡੇ ਉੱਥੇ ਆ ਰਿਹਾ ਆ, ਜਿਹੜਾ ਵੀ ਤੁਹਾਡਾ ਕਸਟਮਰ ਆ ਗਿਆ, ਉਹਨੂੰ ਇਸ ਚੀਜ਼ ਦਾ ਕੋਈ ਡਰ ਨਾ ਹੋਵੇ ਵੀ ਤੁਹਾਡੇ ਜਿਹੜੇ ਆ ਵੀ ਇੱਥੇ ਕਿਸੇ ਚੀਜ਼ ਦਾ ਕਰੋਨਾ ਵਾਇਰਸ ਵਾਲਾ ਕੋਈ ਇਨਫੈਕਟਡ ਬੰਦਾ ਜੇ ਆ ਕੇ ਵੀ ਗਿਆ ਹੋਵੇ ਤਾਂ ਤੁਸੀਂ ਹਾਈਜੀਨ ਦਾ ਜਿਹੜਾ ਉਹ ਧਿਆਨ ਰੱਖਿਆ ਹੋਵੇ। ਬਿਲਕੁਲ। ਜਿਹੜਾ ਲੋਕਾਂ ਦਾ ਡਰ ਤਾਂ ਇੰਨਾ ਦਾ ਜਿਹੜਾ ਮਾਹੌਲ ਬਣਿਆ ਆ ਵੀ ਮੱਕਾ ਜਿਹੜਾ ਆ ਟੋਟਲੀ ਖਾਲੀ ਪਿਆ ਸੀ। ਉਹਦੀ ਪਿਕਚਰ ਕਿਸੇ ਨੇ ਰਿਲੀਜ਼ ਕੀਤੀ ਆ। ਉਹਨਾਂ ਨੇ ਰੋਕ ਹੀ ਕਰਤਾ ਸੀ ਆਈ ਥਿੰਕ ਸਾਊਦੀ ਅਰੇਬੀਆ। ਸੋ ਆਪਾਂ ਨੂੰ ਵੀ ਜਿੱਥੇ ਜਿੱਥੇ ਬੜਾ ਇਕੱਠ ਹੁੰਦਾ ਆ ਸਾਨੂੰ ਧਿਆਨ ਰੱਖਣਾ ਚਾਹੀਦਾ। ਬਚਾਅ ਕਰੋ, ਉੱਥੇ ਨਾ ਹੀ ਜਾਓ। ਜਦੋਂ ਦੇਖੋ ਜਿਹੜੀਆਂ ਕੰਪਨੀਆਂ ਕਹਿ ਰਹੀਆਂ ਵੀ ਅਸੀਂ ਮੀਟਿੰਗਾਂ ਕੈਂਸਲ ਕਰ ਦਿੱਤੀਆਂ ਹੈਗੀਆਂ, ਸੋ ਆਪਾਂ ਨੂੰ ਵੀ ਜਿਹੜਾ ਹੈਗਾ ਆ ਪਰਹੇਜ਼ ਰੱਖਣਾ ਚਾਹੀਦਾ। ਬਿਲਕੁਲ। ਇੱਕ ਜਿਹੜਾ ਜ਼ਰੂਰ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆ ਉਹਨਾਂ ਦੇ ਮੈਂਬਰ ਜੇ ਸੁਣ ਰਹੇ ਆ, ਜਿਹੜੇ ਵੀ ਤੁਹਾਡੇ ਆਪਣੇ ਸੰਗਤ ਦੇ ਵਿੱਚ ਕੋਈ ਡਾਕਟਰ ਨੇ, ਜੇ ਕੋਈ ਇੱਦਾਂ ਦੇ ਮਾਹਰ ਨੇ, ਉਹਨਾਂ ਦੀ ਕਮੇਟੀ ਬਣਾ ਕੇ ਅਤੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਨਾਲ ਸਲਾਹ ਕਰਕੇ ਐਡਵਾਈਜ਼ਰੀ ਜਿਹੜੀਆਂ ਉੱਥੇ ਤੁਹਾਨੂੰ ਜਿੰਨੀ ਵੀ ਸੰਗਤ ਆ ਉਸ ਦੇ ਲਈ ਜਾਰੀ ਕਰਨੀਆਂ ਚਾਹੀਦੀਆਂ। ਥਾਂ ਦੇ ਉੱਤੇ ਚੀਜ਼ਾਂ ਜਿਹੜੀਆਂ ਪੋਸਟ ਕਰਕੇ ਪੰਜਾਬੀ ਅੰਗਰੇਜ਼ੀ ਦੋਨਾਂ ਜਿਹੜੀਆਂ ਵੀ ਭਾਸ਼ਾਵਾਂ 'ਚ ਆ ਸਾਰਿਆਂ ਦੇ ਵਿੱਚ ਜਿਹੜੀ ਉੱਥੇ ਲਾਉਣੇ ਚਾਹੀਦੇ ਵੀ ਜ਼ਿਆਦਾ ਹੱਥ ਧੋਵੋ, ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਜੇ ਕਿਸੇ ਨੂੰ ਖੰਘ ਆਉਂਦੀ ਆ ਤੇ ਭਾਈ ਆਪਣੇ ਹੱਥ ਦੇ ਵਿੱਚ ਤੁਹਾਡੇ ਕੋਲ ਟਿਸ਼ੂ ਹੋਣਾ ਚਾਹੀਦਾ ਆ। ਜਿਹੜੇ ਸੇਵਾਦਾਰ ਸੇਵਾ ਕਰ ਰਹੇ ਆ ਹੱਥਾਂ ਦੇ ਗਲਵ ਚਾੜ ਕੇ ਜਿਹੜਾ ਉਹ ਕਰੋ। ਜੇ ਮੂੰਹ ਦੇ ਉੱਤੇ ਮਾਸਕ ਲਾ ਸਕਦੇ ਆ ਵੀ ਕੋਈ ਇੱਦਾਂ ਦੀ ਚੀਜ਼ ਆ, ਉਹ ਸਾਰੀਆਂ ਚੀਜ਼ਾਂ ਦਾ ਜ਼ਰੂਰ ਥੋੜ੍ਹਾ ਪ੍ਰੀਕੋਸ਼ਨ ਰੱਖ ਲਓ ਤਾਂ ਜੋ ਜਿਹੜੀ ਸੰਗਤ ਉੱਥੇ ਆ ਰਹੀ ਉਹਨਾਂ ਨੂੰ ਡਰ ਬਣਾ ਰਵੇ। ਇਹ ਸਾਰੀਆਂ ਚੀਜ਼ਾਂ ਦਾ ਹਾਈਜੀਨ ਜਿਹੜੀ ਆ ਉਹ ਥੋੜ੍ਹੀ ਜਿਹੜੀ ਉਹ ਜ਼ਿਆਦਾ ਹੋਵੇ। ਇਸ ਟਾਈਮ ਜਿਹੜੇ ਹੈਂਡ ਸੈਨੀਟਾਈਜ਼ਰ, ਡਿਸਇਨਫੈਕਟਿੰਗ ਸਪਰੇਅ ਅਤੇ ਵਾਈਪਸ ਜਿਹੜੀਆਂ ਆ ਉਹ ਕਹਿੰਦੇ ਕਿਸੇ ਵੀ ਥਾਵਾਂ ਦੇ ਉੱਤੇ ਲੱਭ ਨਹੀਂ ਰਹੀਆਂ। ਉਹਨਾਂ ਦੀ ਜਿਹੜੀ ਮਾਰਕੀਟ ਆ ਇਸ ਟਾਈਮ ਬਹੁਤ ਜ਼ਿਆਦਾ ਹੌਟ ਆ, ਉਹ ਹੋਈ ਪਈ ਹੈਗੀ ਆ। ਬਿਲਕੁਲ। ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਹੈਲਥ ਕੇਅਰ ਫੀਲਡ 'ਚ ਵੀ ਹੈਗੇ, ਨਰਸਿੰਗ 'ਚ ਆ। ਸੋ ਜਿਹੜੇ ਆਪਣੇ ਗੁਰੂ ਘਰ ਨੂੰ ਜਾਂਦੇ ਚੈੱਕ ਕਰੋ ਵੀ ਕਿੱਥੇ ਕਿਹੜੀ ਚੀਜ਼ ਰੱਖ ਸਕਦੇ ਹੈਗੇ। ਜੇ ਮਿਸਿੰਗ ਆ ਤਾਂ ਉਹਨਾਂ ਨੂੰ ਕਹੋ ਵੀ ਇੱਥੇ ਤੁਸੀਂ ਸੋਪ ਵਗੈਰਾ ਰੱਖੋ, ਇੱਥੇ ਜਿਹੜੇ ਹੈਗੇ ਆ ਪੇਪਰ ਟਾਵਲ ਰੱਖੋ, ਦੂਜੇ ਟਾਵਲ ਨਾ ਯੂਜ਼ ਕਰੋ। ਉਹ ਬਹੁਤ ਗਲਤ ਗੱਲ ਹੈਗੀ ਆ। ਉਹ ਇੱਕ ਤੋਂ ਇੱਕ ਜਿਹੜੇ ਗਾਂ ਬਿਮਾਰੀ ਫੈਲਾਉਣ ਵਾਲੀ ਗੱਲ ਹੀ ਆ ਜੀ। ਸੋ ਇਹਨੂੰ ਦੇਖਦੇ ਹੋਏ ਫਾਈਨੈਂਸ਼ੀਅਲ ਮਾਰਕੀਟ ਕੱਲ੍ਹ ਫੇਰ ਕਾਫੀ ਡਾਊਨ ਗਈ ਸੀ। ਅੱਜ ਵੀ ਜਿਹੜੀ ਮਾਰਕੀਟ ਆ 500 ਪੁਆਇੰਟ ਦੇ ਕਰੀਬ ਥੱਲੇ ਹੈਗੀ ਆ। ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਏਅਰਲਾਈਨ ਇੰਡਸਟਰੀ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਮੂੰਹ ਦੇ ਮੂੰਹ ਡਿੱਗ ਪਈ ਹੈਗੀ ਆ।
ਲੁਫਤਾਂਜ਼ਾ ਨੇ ਕੱਲ ਅਨਾਉਂਸ ਕੀਤਾ ਵੀ 50% ਉਹ ਫਲਾਈਟਾਂ 'ਚ ਕੱਟ ਕਰ ਰਹੇ ਹੈਗੇ ਆ। ਲੋਕੀ ਟਰੈਵਲ ਹੀ ਨਹੀਂ ਕਰ ਰਹੇ ਜੀ ਇਸ ਡਰ ਤੋਂ। ਬਿਲਕੁਲ। ਸੋ ਉਧਰ ਇੰਡੀਆ ਦੀਆਂ ਬੈਂਕਾਂ ਨੇ ਜਿਹੜੇ ਪੈਸੇ, ਯੈਸ ਬੈਂਕ ਨੇ ਕਹਿੰਦੇ ਲੋਕਾਂ ਦੇ ਪੈਸੇ ਕਹਿਤਾ ਵੀ 50,000 ਤੋਂ ਵੱਧ ਨਹੀਂ ਘਟਾ ਸਕਦੇ, ਤੇ ਉਧਰੋਂ ਜਿਹੜੀਆਂ ਇੰਡੀਆ ਤੋਂ ਇੱਧਰ ਨੂੰ ਫਲਾਈਟਾਂ ਵੀ ਆਉਂਦੀਆਂ, ਕਹਿੰਦੇ ਬਹੁਤ ਮਹਿੰਗੀਆਂ ਫਲਾਈਟਾਂ ਮਿਲ ਰਹੀਆਂ, ਕਿਉਂਕਿ ਨਾ ਤਾਂ ਕੋਈ ਸਾਊਥ ਕੋਰੀਆ ਵੱਲ ਦੀ ਆਉਣਾ ਚਾਹੁੰਦਾ, ਨਾ ਜਾਪਾਨ ਵੱਲ ਦੀ, ਨਾ ਚਾਈਨਾ ਵੱਲ ਦੀ, ਈਵਨ ਸਿੰਗਾਪੁਰ ਤੋਂ ਵੀ ਲੋਕ ਬਚਾਅ ਕਰ ਰਹੇ ਆ। ਸੋ ਰਹਿੰਦੀ ਹੁੰਦੀ ਇੱਕ ਜਿਹੜੀ ਆ ਕਹਿੰਦੇ ਵੀ ਏਅਰ ਇੰਡੀਆ ਵਾਲੀ ਰਹਿ ਜਾਂਦੀ ਆ, ਉਦੋਂ ਲੋਕ ਸਾਰੇ ਡਰਦੇ ਹੀ ਹੈਗੇ ਆ ਵੀ ਪਤਾ ਨਹੀਂ ਉਹ ਫਲਾਈਟ ਕਿੱਦਾਂ ਦੀ ਹੈਗੀ ਆ ਜੀ। ਬਿਲਕੁਲ। ਜਾਂ ਨਵੀਂ ਜਿਹੜੀ ਯੂਨਾਈਟਿਡ ਇੱਕ ਜਿਹੜਾ ਹਰਜੋਤ ਸਿੰਘ ਜੀ, ਇੱਕ ਆਈ ਥਿੰਕ ਮੈਨੂੰ ਨਾ ਭੁੱਲ ਗਿਆ ਕਿਹੜੀ ਇੱਕ ਪ੍ਰੈਸ ਰਿਪੋਰਟਰ ਰੀਸੈਂਟਲੀ ਇਟਲੀ ਤੇ ਜਾ ਕੇ ਕਵਰੇਜ ਕਰਕੇ ਆਈ ਸੀ, ਆਈ ਥਿੰਕ ਵੌਕਸ ਦੇ ਨਾਲ ਜਿਹੜੀ ਉਹ ਸੰਬੰਧਿਤ ਸੀ। ਕਹਿੰਦੀ ਜਦੋਂ ਉਹ 에ਅਰਪੋਰਟ ਦੇ ਉਤਰੀ ਆ ਅਮਰੀਕਾ ਦੇ ਵਿੱਚ, ਕਹਿੰਦੇ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਵੀ ਤੂੰ ਇਟਲੀ ਤੋਂ ਆਈ ਹੈ, ਕਿਹੜੇ ਇਲਾਕੇ 'ਚੋਂ ਆਈ, ਉਸਦੀ ਸਕਰੀਨਿੰਗ ਚੰਗੀ ਤਰ੍ਹਾਂ ਜਿਹੜੀ ਉਹਨੇ ਨਹੀਂ ਕੀਤੀ। ਕਹਿੰਦੀ ਜੀ ਮੇਰੇ ਨਾਲ ਇੱਦਾਂ ਕੀਤਾ ਤੇ ਪਤਾ ਨਹੀਂ ਇਹ ਜਿਹੜੇ ਜਿੰਨੇ ਵੀ ਉੱਥੇ ਸਕਰੀਨਿੰਗ ਕਰਨ ਵਾਲੇ ਉਹ ਬਾਕੀਆਂ ਦੇ ਨਾਲ ਕੀ ਕਰ ਰਹੇ ਹੋਣਗੇ। ਸੋ ਕਹਿੰਦੇ ਵੀ ਇਹ ਇੱਕ ਖਤਰਾ ਚਿੰਤਾ ਦਾ ਜਿਹੜਾ ਉਹ ਵਿਸ਼ਾ ਹੈਗਾ ਆ। ਕਹਿਣ ਨੂੰ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਹਰ ਇੱਕ ਦੀ ਜਿਹੜੀ ਸਕਰੀਨਿੰਗ ਆ ਉਸ ਦਾ ਟੈਸਟ ਵਗੈਰਾ ਜਿਹੜਾ ਉਹ ਕਰ ਰਹੇ ਹਾਂ, ਪਰ ਵਿੱਚ ਵਿਚਾਲੇ ਕੁਛ ਅਜਿਹੇ ਲੋਕ ਜਿਹੜੇ ਇੱਦਾਂ ਦੀ ਥਾਂ ਤੋਂ ਜਿਹੜੇ ਹੋ ਕੇ ਆਏ ਨੇ, ਉਹ ਤਾਂ BBC ਕੀ ਪ੍ਰੈਸ ਰਿਪੋਰਟਰ, ਉਹਨੇ ਤਾਂ ਸਾਰਾ ਕੁਛ ਵਰਤਾਰਾ ਜਿਹੜਾ ਉਹ ਦੱਸ ਦਿੱਤਾ। ਕਈ ਲੋਕ ਡਰਦੇ ਜਿਹੜੇ ਆ ਉਹ ਨਹੀਂ ਦੱਸ ਰਹੇ ਹੋਣਗੇ ਜਾਂ ਝੂਠ ਵੀ ਬੋਲਣਗੇ ਵੀ ਨਹੀਂ ਜੀ ਮੈਂ ਤਾਂ ਇੱਥੋਂ ਆਇਆ ਨਹੀਂ ਜਾਂ ਆਈ ਨਹੀਂ, ਤੇ ਉਹਨਾਂ ਦੇ ਕਰਕੇ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਖਤਰਾ ਬਣਿਆ ਪਿਆ ਆ। ਸੋ ਇੱਕ ਚੀਜ਼ ਜ਼ਰੂਰੀ ਆ, ਜੇ ਤੁਸੀਂ ਅਜਿਹੀ ਥਾਂ ਦੇ ਵਿੱਚੋਂ ਲੰਘ ਕੇ ਆ ਰਹੇ ਆ, ਸਕਰੀਨਿੰਗ ਤੁਹਾਡੀ ਕਰਾਉਣਾ ਤੁਹਾਡੀ ਖੁਦ ਦੀ ਵੀ ਜ਼ਿੰਮੇਵਾਰੀ ਆ, ਕਿਉਂਕਿ ਤੁਸੀਂ ਵੀ ਕਿਸੇ ਹੋਰ ਦੇ ਕਾਰਨ ਕਿਸੇ ਤੁਹਾਡੇ ਕਰਕੇ ਜਿਹੜਾ ਇਹ ਹੋਰ ਥਾਂ ਦੇ ਵਿੱਚ ਜਿਹੜਾ ਉਹ ਫੈਲੇ ਨਾ, ਇਹ ਤੁਹਾਨੂੰ ਵੀ ਜਿਹੜਾ ਆ ਉਹ ਸਮਝਣਾ ਚਾਹੀਦਾ ਹੈ, ਤੁਹਾਡੀ ਜ਼ਿੰਮੇਵਾਰੀ ਹੈਗੀ ਆ ਵੀ ਜੇ ਤੁਸੀਂ ਬਾਹਰੋਂ ਟਰੈਵਲ ਕਰਕੇ ਆ ਰਹੇ ਕਿਸੇ ਅਜਿਹੀ ਥਾਂ ਤੋਂ ਜਿੱਥੇ ਕਰੋਨਾ ਵਾਇਰਸ ਦਾ ਡਰ ਜਿਹੜਾ ਭੈ ਆ ਉਹ ਫੈਲਿਆ ਹੋਇਆ ਆ, ਖਤਰਾ ਜਿੱਥੇ ਜ਼ਿਆਦਾ ਸੀਗਾ, ਵੀ ਉਹ ਤੁਸੀਂ ਆਪ ਹੀ ਦੱਸੋ ਵੀ ਭਾਈ ਮੈਂ ਇੱਥੋਂ ਆਇਆ, ਮੇਰੀ ਸਕਰੀਨਿੰਗ ਕਰਕੇ ਮੈਨੂੰ ਕਲੀਅਰ ਕਰ ਦਿਓ ਜੇ ਮੈਨੂੰ ਕੁਛ ਇੱਦਾਂ ਦੇ ਲੱਛਣ ਜਿਹੜੇ ਨਹੀਂ ਹੈਗੇ, ਤਾਂ ਜੋ ਜਿਹੜੀ ਆ ਇਹਨਾਂ ਪ੍ਰੋਬਲਮਸ ਮੈਂ ਆਪਣੀ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਵਾਪਸ ਪਰਿਵਾਰ ਦੇ ਵਿੱਚ ਅਤੇ ਆਪਣੀ ਜਿਹੜੇ ਬਾਕੀ ਲੋਕਾਂ ਦੇ ਵਿੱਚ ਜਿਹੜਾ ਉਹ ਵਿਚਰ ਸਕਾਂ। ਸੋ ਇਹ ਬਹੁਤ ਜਿਹੜਾ ਜ਼ਰੂਰੀ ਕੰਮ ਹੈਗਾ ਆ। ਬਾਕੀ ਪੈਨਿਕ ਚਾਹੇ ਜਿੱਦਾਂ ਮਰਜ਼ੀ ਹੁਣ ਕੋਈ ਕਹੀ ਜਾਵੇ ਵੀ ਨਾ ਕਰੋ ਨਾ ਕਰੋ, ਪਰ ਲੋਕਾਂ 'ਚ ਇੱਕ ਵਾਰੀ ਜਿਹੜਾ ਪੈਨਿਕ ਆ ਉਹ ਫੈਲਿਆ ਜਿਹੜਾ ਉਹ ਹੋਇਆ ਆ। ਕਾਰਨ ਇਹੀ ਆ ਵੀ ਲਗਾਤਾਰ ਕੇਸਾਂ ਦੀ ਸੰਖਿਆ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਚਾਈਨਾ ਵਾਲਿਆਂ ਨੇ ਮੈਨੂੰ ਲੱਗਦਾ ਜਿੱਦਾਂ ਕੰਟਰੋਲ ਕੀਤਾ, ਪਰ ਬਾਕੀ ਥਾਵਾਂ ਦੇ ਉੱਤੇ ਜਿਹੜੇ ਆ ਉਹ ਕੇਸ ਵੱਧ ਰਹੇ ਆ, ਅਤੇ ਜਾਂ ਫਿਰ ਚਾਈਨਾ ਵਾਲਿਆਂ ਨੇ ਬਿਲਕੁਲ ਹੀ ਖਬਰਾਂ ਦੇ ਉੱਤੇ ਬੈਨ ਲਾ ਦਿੱਤਾ ਹੈ ਕਰੋਨਾ ਵਾਇਰਸ ਦੀ, ਵੀ ਕੋਈ ਜਿਹੜੀ ਬਾਹਰ ਆ ਉਹ ਸੂਹ ਵੀ ਜਿਹੜੀ ਉਹ ਪਤਾ ਨਾ ਲੱਗੇ। ਸੋ ਬਿਲਕੁਲ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਹੈਗੇ ਆ ਮਾਈਕ ਪੰਪਿਓ, ਉਹਨਾਂ ਨੇ ਚਾਈਨਾ ਵਾਲਿਆਂ ਨੂੰ ਕਿਹਾ ਹੈ ਵੀ ਤੁਸੀਂ ਜਾਣ ਬੁੱਝ ਕੇ ਜਿਹੜੇ ਸਾਡੀ ਸਪੋਰਟ ਆ ਉਹਨੂੰ ਤੁਸੀਂ ਰੋਕ ਰਹੇ ਹੈਗੇ, ਕਿਉਂਕਿ USA ਵਾਲੇ ਟਰਾਈ ਕਰ ਰਹੇ ਆ ਵੀ ਜੇ ਚਾਈਨਾ ਦੀ ਜਿਹੜੀ ਸਾਇੰਟੀਫਿਕਲੀ ਜਿਹੜਾ ਹੈਗਾ ਆ ਸਾਇੰਟਿਸਟ ਭੇਜ ਕੇ ਉਹਨਾਂ ਦੀ ਸਪੋਰਟ ਕੀਤੀ ਜਾਵੇ। ਸੋ ਚਾਈਨਾ ਵਾਲੇ ਕਹਿੰਦੇ ਵੀ ਬਹੁਤ ਕੁਛ ਲੁਕੋ ਰਹੇ ਹੈਗੇ ਆ। ਅਤੇ ਇੱਕ ਖਬਰ ਜਿਹੜੀ ਹੈਗੀ ਆ, ਜਿਹੜੇ ਲੋਕ ਨਵੇਂ ਆ ਰਹੇ ਹੈਗੇ ਜਾਂ ਵਾਪਸ ਆ ਰਹੇ ਆ, ਮੈਂ ਇਹ ਵੀ ਖਬਰ ਪੜ੍ਹੀ ਆ ਵੀ 250 ਤੋਂ ਵੱਧ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਆ। ਈਵਨ ਉਹਨਾਂ ਦੇ ਵਿੱਚ ਕਹਿੰਦੇ ਕਈ ਪਰਮਾਨੈਂਟ ਰੈਜ਼ੀਡੈਂਟ ਵੀ ਸੀ। ਸੋ ਮੇਕ ਸ਼ੋਰ ਕਰੋ ਤੁਸੀਂ ਉੱਦਾਂ ਦੇ ਸ਼ਹਿਰ ਤੋਂ ਨਾ ਆ ਰਹੇ ਹੋ ਜਿੱਥੇ ਕੋਈ ਕਰੋਨਾ ਵਾਇਰਸ ਦਾ ਜਿਹੜਾ ਕੇਸ ਹੈਗਾ, ਜਾਂ ਤੁਹਾਡੀ ਫਲਾਈਟ ਜਿਹੜੀ ਆ ਉਸ ਸ਼ਹਿਰ ਦੇ ਵਿੱਚੋਂ ਆ ਰਹੀ ਹੈਗੀ ਆ ਜੀ। ਇੱਕ ਜਿਹੜਾ ਹਰਜੋਤ ਸਿੰਘ ਜੀ, ਇੱਕ ਡਾਕਟਰ ਹੈਗਾ ਆ ਏਮੀ ਕੌਂਪਟਨ ਫਿਲਿਪਸ, ਉਸਨੇ ਜਿਹੜਾ ਇੱਕ ਬਿਆਨ ਦੇ ਕੇ ਹੋਰ ਲੋਕਾਂ ਦੇ ਵਿੱਚ ਡਰ ਜਿਹੜਾ ਉਹ ਵਧਿਆ ਆ। ਕਹਿੰਦੇ ਵੀ 15 ਜਨਵਰੀ ਨੂੰ ਪਹਿਲਾ ਜਿਹੜਾ ਸਿਆਟਲ ਟਕੋਮਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ US ਦਾ ਜਿਹੜਾ ਕਰੋਨਾ ਵਾਇਰਸ ਦਾ ਪਹਿਲਾ ਪੇਸ਼ੈਂਟ ਲੈਂਡ ਹੋਇਆ ਸੀਗਾ। ਉਸ ਨੂੰ ਕਹਿੰਦੇ ਵੀ ਜਿਹੜਾ ਉਸਨੇ ਉਹਦਾ ਟੈਸਟ ਕੀਤਾ ਆ, ਅਤੇ ਉਹਨੇ ਉਹ ਆਖਿਆ ਵੀ ਸਰਕੂਲੇਟ ਕਰ ਰਿਹਾ ਸੀਗਾ ਕਰੋਨਾ ਵਾਇਰਸ ਅਨਚੈਕਡ, ਉਦੋਂ ਕਿਸੇ ਨੇ ਇਸ ਦੇ ਉੱਤੇ ਗੌਰ ਜਿਹੜਾ ਉਹ ਨਹੀਂ ਕੀਤਾ, ਅਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਹੀ ਸਭ ਤੋਂ ਘਾਤਕ ਜਿਹੜਾ ਇਹ ਸਾਬਤ ਹੋਇਆ ਆ। 75 ਲੋਕ ਇਸ ਟਾਈਮ ਉੱਥੇ ਇਨਫੈਕਟ ਹੋ ਚੁੱਕੇ ਆ, ਅਤੇ 10 ਤੋਂ ਵੱਧ ਲੋਕ ਜਿਹੜੇ ਉੱਥੇ ਆਲਰੇਡੀ ਉਹ ਮਾਰੇ ਜਾ ਚੁੱਕੇ ਹੋਏ ਆ। ਸੋ ਇਹ ਵੀ ਇੱਕ ਖਤਰੇ ਵਾਲੀ ਗੱਲ ਜਿਹੜੀ ਆ ਉਹ ਬਣੀ ਹੈਗੀ ਆ। ਸੋ ਉਮੀਦ ਕਰਦੇ ਹਾਂ ਵੀ ਇਸ ਦੇ ਉੱਤੇ ਜਲਦ ਜਿਹੜਾ ਕਾਬੂ ਪਾਇਆ ਜਾਵੇ, ਅਤੇ ਜਿਹੜੀ ਐਮਰਜੈਂਸੀ $8.5 ਬਿਲੀਅਨ ਦੀ ਫੰਡਿੰਗ ਇਸ ਦੇ ਲਈ ਕਾਂਗਰਸ ਨੇ ਅਪਰੂਵ ਕੀਤੀ, ਇਸ ਨੂੰ ਜਲਦੀ ਜਿਹੜਾ ਆ ਹਰਕਤ ਦੇ ਵਿੱਚ ਲਿਆ ਕੇ ਇਸ ਦੇ ਉੱਤੇ ਜਲਦ ਜਿਹੜਾ ਉਹ ਕਾਬੂ ਪਾਇਆ ਜਾਵੇ, ਕਿਉਂਕਿ ਜੇ ਪ੍ਰਸ਼ਾਸਨ ਇਸ ਦੇ ਉੱਤੇ ਕਾਬੂ ਨਹੀਂ ਪਾਉਂਦਾ ਤਾਂ ਇਨ ਦੀ ਐਂਡ ਇਹਨਾਂ ਦੇ ਪੈਰ ਦੇ ਉੱਤੇ ਖੁਦ ਕੁਹਾੜਾ ਹੋਊਗਾ, ਕਿਉਂਕਿ ਮਾਰਕੀਟ ਲਗਾਤਾਰ ਉਸ ਦੇ ਕਰਕੇ ਡਿੱਗ ਰਹੀ ਆ। ਇਕੋਨਮੀ ਦੇ ਉੱਤੇ ਜਿਹੜਾ ਇਸ ਦਾ ਡੈਫੀਨੇਟਲੀ ਅਸਰ ਜਿਹੜਾ ਉਹ ਪਊਗਾ, ਖਾਸ ਕਰਕੇ ਜਿਹੜੇ ਸਮਾਲ ਲੋਕਲ ਬਿਜ਼ਨਸਿਸ ਆ ਉਹਨਾਂ ਨੂੰ ਇਸ ਦਾ ਜਿਹੜਾ ਬਹੁਤ ਵੱਡਾ ਜਿਹੜਾ ਅਸਰ ਆ ਉਹ ਪੈ ਸਕਦਾ ਆ। ਅਤੇ ਇਹ ਵੀ ਜਿਹੜੀ ਨਾਲ ਦੇ ਨਾਲ ਗੱਲਾਂ ਜਿਹੜੀਆਂ ਉਹ ਵਿਚਾਰਨਯੋਗ ਹੈਗੀਆਂ ਆ ਵੀ ਕੀ ਕੁਛ ਜਿਹੜਾ ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਕੀਤਾ
ਜਾ ਸਕਦਾ ਹੈ, ਕਿਉਂਕਿ ਰੋਜ਼ਮਰਰਾ ਦੀਆਂ ਆਈਟਮਸ ਜਿੱਦਾਂ ਸ਼ੈਲਫਾਂ ਤੋਂ ਉੱਡ ਰਹੀਆਂ ਨੇ, ਲੋਕਾਂ ਦੇ ਵਿੱਚ ਵੈਸੇ ਹੀ ਜਿਹੜੀ ਇੱਕ ਹਾਹਾਕਾਰ ਜਿਹੜੀ ਉਹ ਮਚੀ ਹੋਈ ਆ। ਸੋ ਬਿਲਕੁਲ ਬਹੁਤ ਖਤਰਨਾਕ ਫੋਟੋਆਂ ਵੀ ਆ ਰਹੀਆਂ, ਕਹਿੰਦੇ ਵੀ ਇੱਕ 88 ਸਾਲਾਂ ਦੀ ਬੀਬੀ ਜਿਹੜੀ ਆ 66 ਸਾਲਾਂ ਤੋਂ ਮੈਰਿਡ ਆ, ਆਪਣੇ ਹਸਬੈਂਡ ਦੇ ਨਾਲ ਵਿੰਡੋ ਦੇ ਥਰੂ ਗੱਲਬਾਤ ਕਰਦੀ, ਕਿਉਂਕਿ ਕਰੋਨਾ ਵਾਇਰਸ ਨਾਲ ਇਨਫੈਕਟਡ ਸੀ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਅਲਵਾਮਾ ਤੋਂ ਆ ਰਹੀ। ਅਲਵਾਮਾ ਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਆ ਜਿਹੜੀ ਹੁਣ ਐਗਜ਼ੀਕਿਊਟ ਕੀਤਾ ਗਿਆ ਆ, ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਆ। ਉਸ ਨੇ 2004 ਸੰਨ ਦੇ ਵਿੱਚ 3 ਪੁਲਿਸ ਆਫੀਸਰਸ ਨੂੰ ਮਾਰਿਆ ਸੀ। ਜੀ ਇਹ ਜਿਹੜੀ ਖਬਰ ਹੈ, ਇਸ ਦੇ ਉੱਤੇ ਕੱਲ੍ਹ ਹਰਜੋਤ ਸਿੰਘ ਜੀ ਕਾਫੀ ਜਿਹੜਾ ਪੂਰਾ ਰੌਲਾ ਰੱਪਾ ਵੀ ਕਿਹਾ, ਕਹਿੰਦੇ ਵੀ ਬਹੁਤ ਸਾਰੇ ਜਿਹੜੇ ਉਸ ਟਾਈਮ ਦੇ ਉੱਤੇ ਗਵਾਹ ਹੈ, ਉਹਨਾਂ ਨੇ ਕਿਹਾ ਵੀ ਇਸ ਬੰਦੇ ਨੇ ਬੰਦੂਕ ਨੂੰ ਹੱਥ ਵੀ ਨਹੀਂ ਲਾਇਆ, ਇਸ ਬੰਦੂਕ ਨਾ ਹੀ ਜਿਹੜਾ ਕਿਸੇ ਨੂੰ ਜਿਹੜਾ ਉਕਸਾਇਆ, ਪਰ ਫਿਰ ਵੀ ਇਸ ਦੇ ਬਾਵਜੂਦ ਕਹਿੰਦੇ ਵੀ ਇਸ ਨੂੰ ਜਿਹੜਾ ਦੋਸ਼ੀ ਕਰਾਰ ਦੇ ਕੇ ਜਿਹੜੀ ਇਹ ਸਜ਼ਾ ਸੁਣਾਈ ਗਈ। ਇੱਕ ਟਾਈਮ ਦੇ ਉੱਤੇ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਥੋੜ੍ਹੇ ਚਿਰ ਦੇ ਲਈ ਜਿਹੜੀ ਇਸ ਦੀ ਸੀਗਾ ਜਿਹੜਾ ਇਹਨੂੰ ਐਗਜ਼ੀਕਿਊਟ ਕਰਨਾ ਸੀਗਾ, ਉਹਨੂੰ ਡਿਲੇ ਕੀਤਾ ਸੀ। ਬਾਹਰ ਦੇ ਵਿੱਚ ਉਹ ਜਿਹੜੀ ਸਟੇ ਆ ਉਹ ਚੱਕ ਲਈ ਗਈ ਅਤੇ ਫਿਰ ਉਹ ਹਟਾ ਦਿੱਤਾ ਗਿਆ। ਬਹੁਤ ਸਾਰੇ ਲੋਕ ਜਿਹੜੇ ਐਲਬਾਮਾ ਦੀ ਸਟੇਟ ਜਾਂ ਉਹਨਾਂ ਦੇ ਗਵਰਨਰ ਆ, ਉਹਨਾਂ ਨੂੰ ਇਹ ਕਹਿ ਰਹੇ ਆ ਵੀ ਉਹਨਾਂ ਨੇ ਇੱਕ ਕਾਲੇ ਮੂਲ ਦੇ ਬੰਦੇ ਨੂੰ ਜਿਹੜਾ ਲਿੰਚ ਆ ਉਹ ਕਰ ਦਿੱਤਾ। ਇਹ ਜਿਹੜੇ ਸਟੇਟ ਦੇ ਜਿਹੜੇ ਵਿਰੋਧੀ ਲੋਕ ਆ ਜਾਂ ਇਸ ਬੰਦੇ ਦੇ ਹੱਕ ਵਾਲੇ ਆ, ਉਸ ਤਰੀਕੇ ਨਾਲ ਕਹਿ ਰਹੇ ਆ ਵੀ ਨਿਰਦੋਸ਼ ਬੰਦੇ ਨੂੰ ਸਜ਼ਾ ਦੇ ਕੇ ਜਿਹੜਾ ਉਹ ਫਾਂਸੀ ਇੱਕ ਹਿਸਾਬ ਦੇ ਨਾਲ ਜਿਹੜੀ ਮੌਤ ਦੀ ਸਜ਼ਾ ਜਿਹੜੀ ਆ ਉਸ ਦੇ ਘਾਟ ਉਤਾਰ ਦਿੱਤਾ ਗਿਆ ਆ। ਸੋ ਇਹ ਕਾਫੀ ਜਿਹੜਾ ਇਸ ਟਾਈਮ ਵਿਵਾਦਗ੍ਰਸਤ ਮਾਮਲਾ ਬਣਿਆ ਸੀ। ਬਿਲਕੁਲ। ਨੈਥਨਲ ਬੁੱਡਸ 43 ਸਾਲਾਂ ਦਾ ਜਿਹੜਾ ਇਹ ਬੰਦਾ ਸੀ, ਜਿਸ ਨੂੰ ਟੀਕਾ ਲਾ ਕੇ ਉਹਨੂੰ ਜਿਹੜਾ ਮਾਰਿਆ ਗਿਆ। 9 ਵਜੇ ਉਹਦੀ ਜਿਹੜੀ ਡੈਥ ਡਿਕਲੇਅਰ ਕੀਤੀ ਗਈ। ਇਹਦੇ ਸੰਬੰਧ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਮਾਰਟਨ ਲੂਥਰ ਕਿੰਗ ਜੂਨੀਅਰ ਦੇ ਜਿਹੜਾ ਉਹਨਾਂ ਦਾ ਮੁੰਡਾ ਆ, ਸਨ, ਜਿਹੜਾ ਸਿਵਲ ਰਾਈਟ ਲੀਡਰ ਸੀ, ਉਸ ਨੇ ਲੈਟਰ ਲਿਖਿਆ ਹੈਗਾ ਅਲਬਾਮਾ ਦੇ ਗਵਰਨਰ ਨੂੰ, ਕਹਿੰਦੇ ਪਈ ਇਸ ਕਾਲੇ ਮੂਲ ਦੇ ਅਮਰੀਕਨ ਨੂੰ ਮਾਰਨਾ ਜਿਹੜਾ ਜਿਹਦਾ ਸਾਰਾ ਕੇਸ ਜਿਹੜਾ ਮਿਸ ਹੈਂਡਲ ਕੀਤਾ ਗਿਆ ਸੀ, ਇਹ ਇੱਕ ਤਰ੍ਹਾਂ ਦੇ ਨਾਲ ਜਸਟਿਸ ਨਹੀਂ ਉਹਦੇ ਨਾਲ ਹੋਇਆ ਹੈਗਾ। ਜੀ ਬਿਲਕੁਲ, ਲੋਕ ਬਹੁਤ ਇਸ ਚੀਜ਼ ਨੂੰ ਲੈ ਕੇ ਵੀ ਚਿੰਤਤ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਾਈਟ ਹਾਊਸ ਕਹਿੰਦੇ ਵੀ ਇਸ ਟਾਈਮ ਕੰਸੀਡਰ ਕਰ ਰਹੀ ਆ ਏਅਰਲਾਈਨ ਟਰੈਵਲ ਤੇ ਜਿਹੜੀ ਕਰੂਜ਼ ਇੰਡਸਟਰੀ ਆ ਉਹਨਾਂ ਨੂੰ ਟੈਕਸ ਰਿਲੀਫ ਦੇਣ ਦੇ ਲਈ। ਹੁਣ ਤੁਸੀਂ ਦੇਖੋ ਵੀ ਜਿਹੜੀ ਆਪਣੇ ਪ੍ਰਸ਼ਾਸਨ ਵਾਲੇ ਆ ਹਿਪੋਕ੍ਰੇਸੀ ਦੀ ਵੀ ਹੱਦ ਕਰਦੇ ਆ। ਜਦੋਂ ਕੋਈ ਇੰਡਸਟਰੀ ਦੇ ਉੱਤੇ ਆਉਂਦੀ, ਉਹਨਾਂ ਨੂੰ ਕਹਿੰਦੇ ਵੀ ਝੱਟ ਜਿਹੜੀ ਟੈਕਸ ਬ੍ਰੇਕ ਦੇ ਦਿਓ, ਉਹਨਾਂ ਨੂੰ ਪੈਸੇ ਡਾਲਰ ਵੀ ਜਿਹੜੇ ਦੇ ਦਿਓ, ਸਾਰਾ ਕੁਝ ਦੇ ਦਿਓ। ਅਤੇ ਜਦੋਂ ਕਿਸੇ ਗਰੀਬ ਕੋਈ ਪਬਲਿਕ ਚਾਰਜ ਲੈਣ ਦੀ ਗੱਲ ਆਉਂਦਾ, ਉਦੋਂ ਕਹਿੰਦੇ ਵੀ ਨਾ ਜੀ ਨਾ, ਤੁਹਾਨੂੰ ਨਹੀਂ ਅਸੀਂ ਜਿਹੜਾ ਕੁਛ ਉਹ ਦੇ ਸਕਦੇ। ਡੈਫੀਨੇਟਲੀ ਇਸ ਦਾ ਅਸਰ ਇਹਨਾਂ ਦੇ ਇੰਡਸਟਰੀ ਦੇ ਉੱਤੇ ਪਿਆ ਆ, ਪਰ ਜਿਹੜਾ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਉੱਤੇ ਲੋਕ ਕਿੱਦਾਂ ਦੀ ਪ੍ਰਤੀਕਿਰਿਆ ਜਿਹੜੀ ਜ਼ਾਹਰ ਕਰਨਗੇ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਲੁਫਥਾਂਸਾ ਅਤੇ ਹੋਰ ਕਈ ਜਿਹੜੀਆਂ ਆ ਏਅਰਲਾਈਨਸ ਆ, ਉਹ ਇਸ ਟਾਈਮ ਬਹੁਤ ਜ਼ਿਆਦਾ ਘਾਟੇ ਦੇ ਵਿੱਚ ਨੇ, ਆਪਣੀਆਂ ਫਲਾਈਟਾਂ ਉਹ ਘਟਾ ਰਹੇ ਨੇ। ਇੱਕ ਛੋਟੀ ਜਿਹੀ ਜਿਹੜੀਆਂ ਸਟਰਗਲਿੰਗ ਕਹਿ ਲਓ ਵੀ ਏਅਰਲਾਈਨਸ ਆ, ਉਹ ਤਾਂ ਕਹਿੰਦੇ ਵੀ ਉਹਨਾਂ ਦਾ ਭੱਠਾ ਬਹਿ ਗਿਆ, ਉਹ ਟੋਟਲੀ ਜਿਹੜੀਆਂ ਉਹ ਬੰਦ ਵੀ ਕਈ ਜਿਹੜੀਆਂ ਉਹ ਹੋ ਗਈਆਂ ਨੇ। ਸੋ ਬਿਲਕੁਲ, ਜਿਸ ਤਰ੍ਹਾਂ ਮੈਂ ਦੱਸਿਆ ਸੀ, ਰਾਜਕਰਮਜੀਤ ਸਿੰਘ ਜੀ, ਮੱਕੇ ਦੀ ਗੱਲ ਕੀਤੀ ਸੀ ਵੀ ਉੱਥੇ ਕੋਈ ਨਹੀਂ ਜਾ ਰਿਹਾ। ਈਰਾਨ ਵਾਲਿਆਂ ਨੇ 60,000 ਦੇ ਕਰੀਬ ਜਿਹੜੀਆਂ ਉਹਨਾਂ ਦੀਆਂ ਮਸਜਿਦ ਹੈਗੀਆਂ ਆ, ਉਹ ਸਾਰੀਆਂ ਸ਼ਟ ਡਾਊਨ ਕਰਤੀਆਂ। ਕਹਿੰਦੇ ਵੀ ਕੋਈ ਵੀ ਉੱਥੇ ਤੁਸੀਂ ਜਾਓ ਨਾ, ਇੰਨਾ ਜ਼ਿਆਦਾ ਜਿਹੜਾ ਡਰ ਵਾਲਾ ਮਾਹੌਲ ਹੈਗਾ ਆ। ਜੀ ਜੀ ਬਿਲਕੁਲ। ਅਤੇ ਨਾਲ ਹੀ ਜਿਹੜੇ ਆਪਣੇ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਜਿਹੜਾ ਦੱਸਦੇ ਜਾਈਏ ਵੀ ਕੱਲ੍ਹ ਨੂੰ ਜਿਹੜਾ ਵਿਸ਼ੇਸ਼ ਜਿਹੜਾ ਆਪਣਾ ਪ੍ਰੋਗਰਾਮ ਆ, ਉਹ ਜਿਹੜਾ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਵੀ ਗੱਲ ਕਰਾਂਗੇ। ਬਾਕੀ ਕਰੋਨਾ ਵਾਇਰਸ ਦੀ ਅਪਡੇਟ ਵੀ ਆਪਾਂ ਤੁਹਾਨੂੰ ਉਸ ਦੇ ਨਾਲ ਜਿਹੜੀ ਉਹ ਦਿੰਦੇ ਰਹਾਂਗੇ। ਟੈਨਸੀ ਦੇ ਵਿੱਚ ਪਿਛਲੇ ਦਿਨੀ ਜਿਹੜੇ ਹਰਜੋਤ ਸਿੰਘ ਜੀ ਟੋਰਨੇਡੋ ਆਏ ਸੀ, ਜਿਸ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਉਹ ਮੌਤ ਵੀ ਹੋਈ ਸੀ। ਮਸ਼ਹੂਰ ਜਿਹੜੀ ਇੱਕ ਪੌਪ ਸਿੰਗਰ ਟੇਲਰ ਸਵਿਫਟ ਆ, ਉਹ ਕਹਿੰਦੀ ਵੀ ਉਹ $1 ਮਿਲੀਅਨ ਜਿਹੜੀ ਇਸ ਟੋਰਨੇਡੋ ਦੇ ਵਿੱਚ ਜਿਹੜੇ ਪੀੜਤ ਆ ਉਹਨਾਂ ਦੇ ਲਈ ਜਿਹੜੀ ਉਹ ਕਰ ਰਹੀ ਆ। ਉੱਧਰ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਵੀ ਨੈਸ਼ਵਿਲ ਦੇ ਵਿੱਚ ਅੱਜ ਵਿਜ਼ਿਟ ਜਿਹੜਾ ਕਰਨਗੇ ਅਤੇ ਟੋਰਨੇਡੋ ਦੇ ਵਿੱਚ ਜਿਹੜਾ ਡੈਮੇਜ ਹੋਇਆ ਆ ਉਸ ਦਾ ਨਿਰੀਖਣ ਕਰਨ ਦੇ ਲਈ ਉੱਥੇ ਜਿਹੜੇ ਉਹ ਪਹੁੰਚ ਰਹੇ ਨੇ। ਸੋ ਕਾਫੀ ਜਿਹੜਾ ਘਾਤਕ ਟੋਰਨੇਡੋ ਜਿਹੜਾ ਉਹ ਸਾਬਤ ਹੋਇਆ ਸੀ, ਜਿਸ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ। ਉੱਧਰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਗੱਲ ਕਰਦੇ ਜਾਈਏ, WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਆ ਵੀ ਇਹ ਡਰਿਲ ਨਹੀਂ ਹੈਗੀ। ਕਰੋਨਾ ਵਾਇਰਸ ਦੀ ਇਨਫੈਕਸ਼ਨ ਜਿਹੜੀ ਆਲਰੇਡੀ 1 ਲੱਖ ਬੰਦੇ ਨੂੰ ਜਿਹੜੀ ਆ ਉਹ ਪਾਰ ਕਰ ਚੁੱਕੀ ਆ। ਸੋ ਤੁਸੀਂ ਸੰਜੀਦਗੀ ਦੇ ਨਾਲ ਇਸ ਦੇ ਹੱਲ ਲੱਭਣ ਦੇ ਲਈ ਅਤੇ ਕਿੱਦਾਂ ਤੁਹਾਡੇ ਮੁਲਕਾਂ ਦੇ ਵਿੱਚ ਇਹ ਨਾ ਫੈਲੇ, ਉਸ ਦੇ ਵਿੱਚ ਉਸ ਦੇ ਸੰਬੰਧਿਤ ਜਿਹੜਾ ਸੰਜੀਦਗੀ ਦੇ ਨਾਲ ਜਿਹੜਾ ਉਹ ਕੰਮ ਤੁਹਾਨੂੰ ਕਰਨਾ ਚਾਹੀਦਾ ਹੈਗਾ ਆ। ਜੀ ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਬਿਲਕੁਲ। ਤੇ ਦੱਸ ਜਾਈਏ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹੋਵੇਗਾ ਆਤਮਿਕ ਆਨੰਦ। ਫਿਰ ਜਿਹੜਾ ਜੀ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਜਿਹੜਾ ਸੱਜਰੀ ਸਵੇਰ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ ਲੈ ਕੇ ਤਕਰੀਬਨ 3:30 ਪੌਣੇ 4 ਵਜੇ ਤੱਕ
ਪ੍ਰੋਗਰਾਮ ਆਵੇਗਾ। ਨਜ਼ਰੀਆ 3:45 ਵਜੇ ਜਿਹੜਾ ਆ ਮੈਟਰੀਮੋਨੀਅਲ ਜਿਹੜੇ ਬਾਕਸ ਨੰਬਰ ਵਾਲੇ ਰਿਸ਼ਤੇ ਪ੍ਰੋਗਰਾਮ ਉਹ, ਤੇ 4 ਵਜੇ ਜਿਹੜਾ ਪ੍ਰੋਗਰਾਮ ਕਾਰ ਸੰਸਾਰ, 6 ਵਜੇ ਫਿਰ ਜਿਹੜਾ ਜੀ ਗੁਰਬਾਣੀ ਦੇ ਨਾਲ ਆਪਾਂ ਜੁੜਾਂਗੇ, ਤੇ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਬੰਨੂ ਹੋਣਾ ਦੇ ਨਾਲ, ਤੇ 9 ਵਜੇ ਪ੍ਰੋਗਰਾਮ ਪਾਣੀ ਵਿੱਚ ਮਧਾਣੀ ਜਿਹੜਾ ਉਹ ਆਵੇਗਾ। ਸੋ ਇਹ ਸੀਗੇ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ। ਕੱਲ੍ਹ ਨੂੰ ਜ਼ਰੂਰ ਜਿਹੜਾ ਅਪਡੇਟ ਅਮਰੀਕਾ ਜਿਹੜਾ ਪ੍ਰੋਗਰਾਮ ਆ ਉਹ ਸੁਣਿਓ, ਤਾਂ ਜੋ ਉਸ ਦੇ ਵਿੱਚ ਤੁਹਾਨੂੰ ਆਪਾਂ ਇਮੀਗ੍ਰੇਸ਼ਨ ਤੇ ਜਿਹੜੀ ਵੀ ਲੇਟੈਸਟ ਅਪਡੇਟ ਅਮਰੀਕਾ 'ਚ ਚੱਲ ਰਹੀ ਆ, ਵਿਸ਼ਵ ਚੱਲ ਰਹੀ, ਉਹ ਤਾਂ ਨਾਲ ਸਾਂਝੀ ਕਰਾਂਗੇ। ਜਾਂਦੇ ਜਿਹੜੇ ਕੈਲੀਫੋਰਨੀਆ ਗਵਰਨਰ ਨੇ ਹੁਣੇ ਅੱਜ ਸਵੇਰੇ ਕਾਨਫਰੰਸ ਕੀਤੀ ਹੈਗੀ ਆ, ਉਹਦੇ 'ਚ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ 22 ਮਿਲੀਅਨ ਦੇ ਕਰੀਬ ਜਿਹੜੇ ਕੈਲੀਫੋਰਨੀਆ ਆ ਉਹ ਹੁਣ ਫ੍ਰੀ ਮੈਡੀਕਲ ਨੈਸੈਸਰੀ ਜਿਹੜੀ ਉਹਨਾਂ ਨੂੰ ਕੋਵਿਡ-19 ਟੈਸਟਿੰਗ ਲਈ ਚਾਹੀਦੀ ਆ, ਉਹਦੇ ਲਈ ਉਹ ਐਲੀਜੀਬਲ ਹੈਗੇ, ਉਹਦੇ ਲਈ ਉਹ ਕਿਸੇ ਤਰ੍ਹਾਂ ਦਾ ਵੀ ਚਾਰਜ ਨਹੀਂ ਕਰਨਗੇ। ਬਿਲਕੁਲ। ਸੋ ਤਕਰੀਬਨ ਅੱਧੀ ਪਾਪੂਲੇਸ਼ਨ ਜਿਹੜੀ ਇਸ ਦੇ ਅੰਡਰ ਉਹ ਆਈ ਹੈਗੀ ਆ। ਚਲੋ, ਨਾ ਹੀ ਕਿਸੇ ਦੀ ਜਿਹੜੀ ਉਹ ਨੌਬਤ ਆਵੇ, ਆਪਣੇ ਆਪ ਨੂੰ ਜਿਹੜਾ ਆ ਉਹ ਤੁਸੀਂ ਸਿਕਿਉਰ ਕਰੋ। ਬੱਚਿਆਂ ਨੂੰ, ਬਜ਼ੁਰਗਾਂ ਨੂੰ, ਖਾਸ ਕਰਕੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਕਿਸੇ ਹੋਰ ਤਰੀਕੇ ਦੀਆਂ ਸਾਹ ਦੀਆਂ ਸੰਬੰਧਿਤ ਜਿਹੜੀਆਂ ਬਿਮਾਰੀਆਂ ਹੈਗੀਆਂ, ਉਹ ਵਾਲੇ ਜਿਹੜਾ ਜ਼ਿਆਦਾ ਧਿਆਨ ਇਸ ਚੀਜ਼ ਦੇ ਵਿੱਚ। ਸੋ ਇਹ ਵੀ ਉਹਨਾਂ ਨੇ ਕਿਹਾ ਹੈਗਾ ਵੀ ਜਿਹੜਾ ਕੋਈ ਬੰਦਾ ਅਨਏਬਲ ਟੂ ਵਰਕ ਹੈਗਾ ਡਿਊ ਟੂ ਕਰੋਨਾ ਵਾਇਰਸ ਦੇ ਨਾਲ, ਜੇ ਕੋਈ ਸਰਟੀਫਾਈਡ ਮੈਡੀਕਲ ਪ੍ਰੋਫੈਸ਼ਨਲ ਜਿਹੜਾ ਹੈਗਾ ਜਾਂ ਡਾਕਟਰ ਜਾਂ ਕੁਛ ਉਹ ਲਿਖਦਾ ਹੈਗਾ ਵੀ ਇਹਨੂੰ ਹੋ ਸਕਦਾ ਜਾਂ ਇਹਨੂੰ ਕੁਛ ਕਿਸੇ ਤਰ੍ਹਾਂ ਦੇ ਚਾਂਸ ਹੈਗੇ ਆ, ਤੇ ਉਹ ਡਿਸਏਬਿਲਟੀ ਇੰਸ਼ੋਰੈਂਸ ਜਿਹੜੀ ਹੁੰਦੀ ਆ ਉਹਦਾ ਕਲੇਮ ਲੈ ਸਕਦਾ ਹੈਗਾ ਜੀ। ਚਲੋ, ਆਮ ਲੋਕਾਂ ਦੇ ਲਈ ਚਲੋ ਕੁਛ ਤੇ ਜਿਹੜਾ ਇਹਨਾਂ ਨੇ ਇਹ ਕੀਤਾ ਹੈਗਾ, ਪਰ ਇਹ ਨਾ ਹੋਵੇ ਵੀ ਇਸ ਦਾ ਮਿਸਯੂਜ਼ ਜਿਹੜਾ ਉਹ ਲੋਕ ਉਹ ਕਰ ਲੈਣ। ਜਿਹਨੂੰ ਐਕਚੁਅਲ ਦੇ ਵਿੱਚ ਇੱਦਾਂ ਜ਼ਰੂਰਤ ਆ ਉਹੀ ਭਾਈ ਜਿਹੜਾ ਉਹ ਕਰੇ। ਤੇ ਹੁਣ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਬਿਮਾਰੀਆਂ ਦੇ ਲਈ ਦੇ ਵਿੱਚ ਮਿੰਟੂ ਜੀ ਜੀਆਂ ਨੂੰ KIID ਪਰ 916 912 ਸੁਣ ਰਹੇ ਹੋ KOBO ਯੂਬਾ ਸਿਟੀ 1450। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM।